ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਹੈ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਖ ਗਲ ਸਲਮਾ, ਬਹਾਦਰ ਸਿੰਘ ਗਿੱਲ ਫਾਵਲਰ, ਸੱਚਾ ਸਿੰਘ ਜੀ ਫਰੈਜ਼ਨੋ, ਸਰਬਜੀਤ ਸਿੰਘ ਚੋਕਰ ਟਰਲਿਕ, ਟਲੈਰੀ ਟਰੱਕ ਤੇ ਟ੍ਰੇਲਰ ਰਿਪੇਅਰ ਵਾਲੇ ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਾ ਸਕਦੇ ਹੋ, ਟਰੱਕ ਤੇ ਟ੍ਰੇਲਰ ਦੀ ਰਿਪੇਅਰ ਵੀ ਕਰਾ ਸਕਦੇ ਹੋ। ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਉਹਨਾਂ ਤੋਂ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 5596851260। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਗੁੰਡਾ ਟੈਕਸ ਦੀ। ਪਹਿਲਾਂ ਵੀ ਆਪਾਂ ਗੱਲਾਂ ਕੀਤੀਆਂ ਕਿ ਗੁੰਡਾ ਟੈਕਸ ਉਸੇ ਤਰ੍ਹਾਂ ਜਾਰੀ ਆ, ਉਸੇ ਤਰ੍ਹਾਂ ਇਸ ਦਾ ਵਰਤਾਰਾ ਹੈ, ਪਰ ਹੁਣ ਇੱਕ ਕੰਪਨੀ ਇਸ ਦੇ ਵਿਰੁੱਧ 'ਚ ਆਈ। ਬਿਲਕੁਲ ਜੀ, ਜਾਰੀ ਹੈ ਜੀ ਉਸੇ ਤਰੀਕੇ ਦੇ ਨਾਲ। ਔਰ ਇੰਨਾ ਕੁਛ ਜਿਹੜਾ ਜੀ ਸਾਹਮਣੇ ਵੀ ਆ ਗਿਆ, ਇੰਨਾ ਕੁਛ ਹੋ ਗਿਆ, ਪਰ ਇਹਦੇ ਉੱਤੇ ਗੰਭੀਰ ਚੁੱਪ ਜਿਹੜੀ ਹੈ ਜੀ ਉਹ ਸਰਕਾਰ ਦੀ ਜਾਰੀ ਹੈ, ਪ੍ਰਸ਼ਾਸਨ ਦੀ ਜਿਹੜੀ ਆ ਉਹ ਜਾਰੀ ਹੈ। ਮੈਂ ਪਹਿਲਾਂ ਵੀ ਸਾਂਝਾ ਕੀਤਾ ਸੀਗਾ ਕਿ ਜਿਹੜੇ ਚੌਧਰੀ ਨੇ, ਵਿਚੋਲੇ ਨੇ, ਉਹਨਾਂ ਨੇ ਅਪਰੋਚ ਤਾਂ ਕੀਤੀ। ਅਪਰੋਚ ਉਹਨਾਂ ਨੇ ਗੁੰਡਾ ਟੈਕਸ ਚੁੱਕਣ ਵਾਲੀ ਨਹੀਂ ਕੀਤੀ। ਇਹ ਅਪਰੋਚ ਕਰਦੇ ਰਹੇ ਵੀ ਕੋਈ ਨਹੀਂ, ਤੁਹਾਨੂੰ 10% ਜਿਹੜੀ ਆ ਉਹ ਛੋਟ ਲੈ ਦਿੰਦੇ ਆ। ਸੋ ਜਿਹੜੀਆਂ ਸੇਲ ਸੀਗੀਆਂ ਉਹ ਸਟੋਰਾਂ ਦੇ ਉੱਤੇ ਤਾਂ ਲੱਗਦੀਆਂ, ਗੁੰਡਾ ਟੈਕਸ ਦੇ ਉੱਤੇ ਵੀ ਸੇਲ ਜਿਹੜੀ ਹੈ ਜੀ ਉਹ ਲੱਗ ਰਹੀ ਹੈ ਵੀ 10% ਤੁਹਾਨੂੰ ਛੋਟ ਜਿਹੜੀ ਆ ਉਹ ਦਿੱਤੀ ਜਾਊਗੀ। ਹੁਣ ਇੱਕ ਜਿਹੜੀ ਰਿਫਾਇਨਰੀ ਦੇ ਅੰਦਰ ਜਿਹੜੀਆਂ ਝੀਲਾਂ ਬਣ ਰਹੀਆਂ ਨੇ, ਉਹਦੀ ਕੰਸਟਰਕਸ਼ਨ ਤੋਂ ਪੈਰ ਜਿਹੜੇ ਆ ਜੀ ਪਛਾਣ ਖਿੱਚ ਰਹੀ ਆ ਇਹ ਬਾਂਸਲ ਇਨਫਰਾਟੈਕ ਇੰਡੀਆ ਲਿਮਟਿਡ ਜਿਹੜੀ ਹੈ ਜੀ, ਉਹਨੇ ਜਿਹੜਾ ਬਠਿੰਡਾ ਰਿਫਾਇਨਰੀ ਦੇ ਜਨਰਲ ਮੈਨੇਜਰ ਤੇ ਜਿਹੜਾ ਸਾਰੀ ਮੈਨੇਜਰ ਆ ਉਹਨੂੰ ਚਿੱਠੀ ਲਿਖ ਕੇ ਇਹਦੇ ਢੰਗ ਦੇ ਨਾਲ ਗੁੰਡਾ ਟੈਕਸ ਦੇ ਮਾਮਲੇ ਦੇ ਖਿਲਾਫ ਝੰਡਾ ਜਿਹੜਾ ਜੀ ਉਹ ਚੁੱਕਿਆ। ਬਠਿੰਡਾ ਰਿਫਾਇਨਰੀ 'ਚ ਪੈਟਰੋਕੈਮੀਕਲ ਯੂਨਿਟ ਦੀ ਸਾਰੀ ਦੇ ਵਿੱਚ ਅੱਧੀ ਦਰਜਨ ਪ੍ਰਾਈਵੇਟ ਫਰਮਾਂ ਜਿਹੜੀਆਂ ਜੀ ਉਹ ਕੰਮ ਕਰ ਰਹੀਆਂ ਨੇ। ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਕੋਲੇ ਆਪਣਾ ਰੋਣਾ ਰੋਇਆ। ਕੰਪਨੀ ਨੇ ਹੁਣ ਸ਼ਰੇਆਮ ਰੇਤਾ ਬੱਜਰੀ ਦੇ ਉੱਚੇ ਭਾਅ ਦੇ ਖਿਲਾਫ ਜਿਹੜਾ ਜੀ ਉਹ ਝੰਡਾ ਚੁੱਕਿਆ ਔਰ ਇਹ ਹੈ ਗੁੰਡਾ ਟੈਕਸ ਦੀ ਵਜ੍ਹਾ ਕਰਕੇ ਜੀ ਜਿਹੜਾ ਕਾਂਗਰਸ ਹਕੂਮਤ ਦੇ ਨਾਲ ਸੰਬੰਧਿਤ ਕੁਝ ਆਗੂਆਂ ਦੇ ਵੱਲੋਂ ਰਿਫਾਇਨਰੀ ਦੇ ਕੋਲੇ ਗੁੰਡਾ ਟੈਕਸ ਜਿਹੜੀ ਉਹ ਉਗਰਾਹੀ ਦੀਆਂ ਖਬਰਾਂ ਉਹ ਲੱਗਦੀਆਂ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇੱਕ ਸਾਬਕਾ ਅਕਾਲੀ ਆਗੂ ਦੀਆਂ ਸੇਵਾਵਾਂ ਵੀ ਇਹਦੇ ਵਿੱਚ ਲਈਆਂ ਜਾ ਰਹੀਆਂ ਨੇ ਜੀ। ਉਹ ਜਿਹੜਾ ਜੀ ਅਗਰਾ ਕੇ ਅੱਗੇ ਦੇ ਰਿਹਾ। ਬਾਂਸਲ ਇਨਫਰਾਟੈਕ ਜਿਹੜੀ ਇੰਡੀਆ, ਉਹਨੇ ਲਿਖਿਆ ਆਪਣੀ ਚਿੱਠੀ ਦੇ ਵਿੱਚ ਕਿ ਕੱਚਾ ਮਾਲ ਜਿਹੜਾ ਜੀ ਉਹਨੂੰ ਨਹੀਂ ਮਿਲ ਰਿਹਾ। ਉਸਾਰੀ ਸਾਈਟ ਦੇ ਉੱਤੇ ਭੰਡਾਰ ਜਿਹੜਾ ਉਹ ਖਤਮ ਹੋਣ ਕੰਢਿਆ ਤੇ ਉਹ ਹੱਥ ਖੜੇ ਇਸ ਗੱਲੋਂ ਵੀ ਕਰ ਰਹੀ ਆ ਕਿ ਕੰਪਨੀ ਕਿ ਮੇਰੇ ਤੋਂ ਅੱਗੋਂ ਜਿਹੜਾ ਜੀ ਉਹ ਕੰਮ ਨਹੀਂ ਹੋਣਾ। ਇਸ ਕੰਪਨੀ ਦੇ ਵੱਲੋਂ ਜਿਹੜੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਜਿਹੜਾ ਕਿ ਕਰੀਬ 40 ਕਰੋੜ ਰੁਪਈਏ ਦਾ ਹੈ। ਹੁਣ ਇਹਦੇ ਵਿੱਚ ਇੱਕ ਪੱਖ ਜਿਹੜਾ ਜੀ ਹੋਰ ਜੁੜ ਰਿਹਾ ਕਿ ਇਸੇ ਜਿਹੜਾ ਜੀ ਡਿਸਟ੍ਰਿਕਟ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਜਿਹੜੀ ਪਹਿਲਾਂ ਬੋਲਦੀ ਰਹੀ ਹੈ, ਉਹਦੀ ਚੁੱਪ ਜਿਹੜੀ ਹੈ ਜੀ ਬੜੀ ਗੰਭੀਰ ਹੈ। ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਸ਼ਾਇਦ ਕੁਛ ਜਿਹੜਾ ਜੀ ਸਮਾਨ ਉਹਦੇ ਤੱਕ ਵੀ ਪਹੁੰਚ ਗਿਆ, ਜਿਹਦੇ ਕਰਕੇ ਉਹ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਜਿਹੜਾ ਜੀ ਉਹ ਕਰ ਗਈ। ਜੀ ਦੇਖੋ, ਫਿਰ ਸਰਕਾਰ ਬਦਲਣ ਦਾ ਤਾਂ ਕੋਈ ਫਾਇਦਾ ਨਹੀਂ ਸੀ। ਇਹ ਕੰਮ ਤਾਂ ਪਹਿਲੇ ਪਿਛਲੇ 10 ਸਾਲਾਂ ਤੋਂ ਹੁੰਦਾ ਆਇਆ ਸੀਗਾ। ਤੇ ਅੱਗੇ ਗੱਲ ਕਰਦੇ ਹਾਂ ਜੀ GST ਦੀ। ਘਟਾਲੇ ਜੀ ਜਿੱਧਰ ਨਿਗਾਹ ਮਾਰ ਲਓ ਤੇ ਇਸ ਦੇ ਵਿੱਚ ਗੋਬਿੰਦਗੜ੍ਹ ਤੇ ਲੁਧਿਆਣਾ ਦੇ ਤਾਰ ਵੀ ਜੁੜੇ। ਐਕਚੁਅਲੀ ਜੀ ਇਹ ਘਟਾਲਾ ਬੜੇ ਵੱਡੇ ਪੱਧਰ ਦੇ ਉੱਤੇ ਸਾਹਮਣੇ ਨਿਕਲ ਕੇ ਆ ਰਿਹਾ। ਮੁਲਕ ਪੱਧਰ ਦੇ ਉੱਤੇ ਹੋਇਆ ਜੀ ਇਹ ਘਟਾਲਾ। ਔਰ ਪੰਜਾਬ ਦੇ ਵਿੱਚ 100 ਕਰੋੜ ਦੇ ਫਰਜ਼ੀ GST ਬਿੱਲਾਂ ਦੇ ਨਾਲ ਸੰਬੰਧਿਤ ਜਿਹੜਾ ਘਟਾਲਾ ਛੋਟੇ ਪਰਚੂਨ ਦੁਕਾਨਦਾਰਾਂ ਦਾ ਸੂਬੇ ਤੱਕ ਕੀਮਤ ਨਹੀਂ ਹੈ ਜੀ। ਇਹਦੀ ਜਾਂਚ ਦੇ ਵਿੱਚ ਸ਼ਾਮਲ ਜਿਹੜੇ ਜੀ ਇਹ ਕਿਹਾ ਜਾ ਰਿਹਾ ਕਿ GST ਬਿੱਲਾਂ ਦੀ ਖਰੀਦ ਤੇ ਮਗਰੋਂ ਇਹਨਾਂ ਬਿੱਲਾਂ ਨੂੰ ਮਹਿੰਗੇ ਮੁੱਲ ਦੀਆਂ ਵਸਤਾਂ ਲਈ ਵਰਤਣ ਦੇ ਵਾਸਤੇ ਇਹਦੀਆਂ ਤਾਰਾਂ ਮੰਡੀ ਗੋਬਿੰਦਗੜ੍ਹ ਦੇ ਸਟੀਲ ਨਿਰਮਾਤਾ ਤੇ ਲੁਧਿਆਣੇ ਦੇ ਧਾਗਾ ਵਪਾਰੀ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਦੱਸੇ ਜਾ ਰਹੇ ਆ। ਪੰਜਾਬ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਜਿਹਨੇ ਪਿਛਲੇ ਮਹੀਨੇ ਇਹਦੀ ਜਾਂਚ ਜਿਹੜੀ ਸ਼ੁਰੂ ਕੀਤੀ ਸੀ, ਉਹਦੇ ਵੱਲੋਂ ਹੁਣ ਤੱਕ ਜਿਹੜੀ ਜਾਂਚ ਕੀਤੀ ਗਈ ਆ ਉਹਦੇ ਵਿੱਚ ਪਤਾ ਲੱਗਾ ਕਿ ਸਟੀਲ ਦੀਆਂ ਬਿਲਟੀਆਂ ਜਿਹੜੀ ਸਟੀਲ ਇੰਡਸਟਰੀ 'ਚ ਵਰਤਿਆ ਜਾਣ ਵਾਲਾ ਕੱਚਾ ਸਮਾਨ ਛੱਤੀਸਗੜ੍ਹ ਤੇ ਝਾਰਖੰਡ ਦੀਆਂ ਫਰਮਾਂ ਤੋਂ ਫਰਜ਼ੀ GST ਬਿੱਲਾਂ ਦੇ ਉੱਤੇ ਪੰਜਾਬ 'ਚ ਲਿਆਂਦੀਆਂ ਗਈਆਂ।
ਇਹ ਵੀ ਜਿਹੜਾ ਜੀ ਵੇਖਣ ਵਾਲਾ ਕਿ ਵਧੀਕ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਜਿਹੜੇ ਨੇ ਉਹਦੀ ਅਗਵਾਈ ਵਾਲੇ ਜਾਂਚ ਵਿੰਗ ਦੇ ਵੱਲੋਂ ਬਰਾਮਦ ਬਿੱਲਾਂ ਤੇ ਬਿਲਟੀਆਂ ਭੇਜਣ ਤੇ ਅੱਗੋਂ ਜਿਹੜੀਆਂ ਜੀ ਇਹਨਾਂ ਨੂੰ ਪ੍ਰਾਪਤ ਕਰਨ ਵਾਲੀਆਂ ਫਰਮਾਂ ਦੇ ਦਰਜ ਜਿਹੜੇ ਸਰਨਾਮੇ ਨੇ ਉਹ ਜਾਲੀ ਨਿਕਲੇ ਆ। ਫਰਜ਼ੀ ਸਰਨਾਮਿਆਂ ਦੇ ਨਾਂ ਦੇ ਉੱਤੇ ਕੱਟੇ ਗਏ ਬਿੱਲਾਂ ਰਾਹੀਂ ਬਾਕੀ ਹੋਰ ਰਾਜਾਂ ਤੋਂ ਜੀ ਹਜ਼ਾਰਾਂ ਟਨ ਕੱਚਾ ਮਾਲ ਪੰਜਾਬ ਦੇ ਵਿੱਚ ਪਹੁੰਚਿਆ। ਇਸ ਰੈਕਟ ਨੂੰ ਚਲਾਉਣ ਵਾਲੇ ਵਪਾਰੀਆਂ ਤੇ ਨਿਰਮਾਤਾ ਜਿਹੜੇ ਨੇ ਜੀ ਉਹਨਾਂ ਨੂੰ ਕੱਚਾ ਮਾਲ ਸਪਲਾਈ ਕੀਤਾ, ਜਿਹਦੇ ਤੇ GST ਦੀ ਅਦਾਇਗੀ ਜਿਹੜੀ ਆ ਉਹ ਨਹੀਂ ਹੋਈ। ਜਿਨ੍ਹਾਂ ਨੇ ਇਹ ਲਿਆ ਜੀ ਅੱਗੇ ਉਹਨਾਂ ਵਾਲੇ ਦਾ ਜਿਹੜੇ ਇਹਨੂੰ ਪ੍ਰਾਪਤ ਕਰਨ ਵਾਲੇ ਦਾ GST ਰਜਿਸਟ੍ਰੇਸ਼ਨ ਨੰਬਰ ਵੀ ਜਿਹੜਾ ਜੀ ਮੌਜੂਦ ਨਹੀਂਗਾ। ਇੱਕ ਹਫ਼ਤੇ ਦੇ ਵਿੱਚ ਜਿਹੜੇ ਜਾਂਚ ਕਰਨ ਵਾਲੇ ਨੇ ਉਹਨਾਂ ਨੇ ਇਦਾਂ ਦੇ ਕਈ ਬਿੱਲ ਜਿਹੜੇ ਆ ਜੀ ਉਹ ਬਰਾਮਦ ਕੀਤੇ ਆ। ਇਹਦੇ ਉੱਤੇ ਸਟੀਲ ਜਿਹੜੇ ਨਿਰਮਾਤਾ ਨੇ ਤੇ ਬਿਨਾਂ GST ਦੀ ਅਦਾਇਗੀ ਦੇ ਕੱਚੇ ਮਾਲ ਦੀਆਂ ਵੱਡੀਆਂ ਬਿਲਟੀਆਂ ਜਿਹੜੀਆਂ ਸੀਗੀਆਂ ਉਹ ਭੇਜੀਆਂ ਗਈਆਂ ਜੀ। ਔਰ ਟ੍ਰਿਬਿਊਨਲ ਨੇ ਜਿਹੜਾ ਜੀ ਇਹ ਇੱਕ ਖੁਲਾਸਾ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀਗਾ ਕਿ ਲੁਧਿਆਣਾ ਦੇ ਵਿੱਚ 12 ਕੰਪਨੀਆਂ ਪੇਂਟ, ਸੀਮੈਂਟ, ਹਾਰਡਵੇਅਰ, ਲੋਹਾ ਤੇ ਸਟੀਲ ਦੀਆਂ ਪਰਚੂਨ ਕਾਰੋਬਾਰੀਆਂ ਦੇ ਕੋਲੋਂ GST ਬਿੱਲ ਜਿਹੜਾ ਜੀ ਖਰੀਦੇ ਜਾਣ ਕਰਕੇ ਇਹ ਘੇਰੇ ਦੇ ਵਿੱਚ ਨੇ। ਔਰ ਇਹ ਕੰਪਨੀਆਂ ਬਿੱਲਾਂ ਦੇ ਰਾਹੀਂ 18 ਤੋਂ 28% ਦੇ ਘੇਰੇ ਦੇ ਵਿੱਚ ਆਉਂਦਾ ਜਿਹੜਾ ਸਮਾਨ ਹੈ ਉਹਦੇ ਚ ਮਹਿਜ਼ 4 ਤੋਂ 6% GST ਜਿਹੜੀ ਹੈ ਜੀ ਉਹ ਭਰਦੀਆਂ ਨੇ। ਮਤਲਬ ਇਹ ਹੈ ਜੀ ਕਿ ਜਿਹੜਾ ਚਾਹੇ GST ਜੋ ਲਾਗੂ ਹੋ ਗਈ, ਈ ਬਿੱਲ ਜਿਹੜਾ ਜੀ ਉਹ ਲਾਗੂ ਹੋ ਗਿਆ, ਜਿਹੜੇ ਹੇਰਾਫੇਰੀਆਂ ਕਰਨ ਵਾਲੇ ਨੇ ਉਹਨਾਂ ਨੇ ਨਾਲ ਦੀ ਨਾਲ ਆਪਣੀਆਂ ਚੋਰ ਮੋਰੀਆਂ ਜਿਹੜੀਆਂ ਜੀ ਉਹ ਨਵੀਆਂ ਲੱਭ ਲਈਆਂ, ਭਾਵ ਕਿ ਉਹਨਾਂ ਨੂੰ ਕੋਈ ਬਹੁਤਾ ਜਿਹੜਾ ਜੀ ਉਹ ਫਰਕ ਨਹੀਂ ਪਿਆ। ਉਹ ਇੱਕ ਨਹੀਂ ਤਾਂ ਹੁਣ ਦੂਸਰੇ ਤਰੀਕੇ ਦੇ ਨਾਲ ਉਹਨਾਂ ਨੇ ਨਵੇਂ ਜੁਗਾੜ ਦੇ ਰਾਹੀਂ ਜਿਹੜਾ ਜੀ ਇਹ ਰਗੜਾ ਲਾਉਣਾ ਸ਼ੁਰੂ ਕਰ ਦਿੱਤਾ। ਬਿਲਕੁਲ ਜੀ, ਰਗੜਿਆ ਚਿੱਤਰ ਵੀ ਦੇਖੋ ਤਾਂ ਅੱਗੇ ਕਰਨਾਟਕ ਦੀਆਂ ਚੋਣਾਂ ਦੀ ਜੇ ਗੱਲ ਕਰੀਏ ਉੱਥੇ BJP ਤੇ ਕਾਂਗਰਸ ਦੀਆਂ ਤਿਆਰੀਆਂ। ਦੇਖੋ ਜੀ ਕਰਨਾਟਕ ਦੇ ਉੱਤੇ ਜਿਹੜੀ ਹੈ ਜੀ ਹੁਣ ਆਉਂਦੇ ਦਿਨਾਂ ਦੇ ਦੌਰਾਨ ਲੱਗੀ ਰਹੂਗੀ ਜੀ ਨਿਗਾਹ ਜਿਹੜੀ। ਔਰ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਹੁਲ ਗਾਂਧੀ ਹੋਰੀ, ਉਹਨਾਂ ਦੇ ਤੇ ਨਰਿੰਦਰ ਮੋਦੀ ਹੋਰਾਂ ਦੇ ਹਮਲੇ ਜਿਹੜੇ ਆ ਇੱਕ ਦੂਜੇ ਦੇ ਉੱਤੇ ਫੇਰ ਤੇਜ਼ ਜਿਹੜੇ ਅਸੀਂ ਹੋ ਗਏ ਆ। ਕਰਨਾਟਕ ਦੀ ਸੁਧਾਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਘੇਰਨ ਦੇ ਯਤਨ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਸਥਾਪਿਤ ਕੀਤੇ ਆ ਜੀ। ਉਹਨਾਂ ਨੇ ਇਹ ਕਿਹਾ ਕਿ ਸੂਬੇ ਦੇ ਵਿੱਚ ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਆ ਔਰ ਸੁਧਾਰਮਈਆ ਦੇ ਜਿਹੜੇ ਸਰਕਾਰ ਹੈ ਜੀ ਇਹ 10% ਕਮਿਸ਼ਨ ਵਾਲੀ ਸਰਕਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਬਾਹਰਲੇ ਦਰਵਾਜ਼ੇ ਦੇ ਬਿਲਕੁਲ ਨੇੜੇ ਜਿਹੜੀ ਹੈ ਜੀ ਉਹ ਢੁੱਕਦੀ ਹੈ, ਭਾਵ ਕਿ ਐਗਜ਼ਿਟ ਉਹਦਾ ਜਿਹੜਾ ਜੀ ਹੋ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਕਾਨੂੰਨ ਮੁਤਾਬਕ ਨਹੀਂ ਬਲਕਿ ਅਪਰਾਧ ਦੇ ਮੁਤਾਬਕ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਤੇ ਪਰਿਵਰਤਨ ਰੈਲੀ ਜਿਹੜੀ ਜੀ ਇੱਥੇ ਕੀਤੀ ਗਈ ਬੈਂਗਲੌਰ ਦੇ ਵਿੱਚ, ਜਿੱਥੇ ਬੋਲਦਿਆਂ ਹੋਇਆ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੇ ਸੀਗੇ ਉਹ ਤਿੱਖੇ ਹਮਲੇ ਕਾਂਗਰਸ ਦੀ ਇਸ ਸਰਕਾਰ ਦੇ ਉੱਤੇ ਜਿਹੜਾ ਜੀ ਉਹ ਕੱਢੇ। ਔਰ ਭਾਜਪਾ ਨੇ ਉਹਦੀਆਂ ਚੋਣਾਂ ਦੇ ਵਿੱਚ 150 ਸੀਟਾਂ ਦਾ ਟੀਚਾ ਜਿਹੜਾ ਜੀ ਇੱਥੇ ਮਿਥਿਆ। ਔਰ ਇਹ ਦਾਅਵਾ ਕੀਤਾ ਗਿਆ ਪ੍ਰਧਾਨ ਮੰਤਰੀ ਦੇ ਵੱਲੋਂ ਕਿ ਮੁਲਕ ਦੇ ਵਿੱਚ ਰਾਜ ਦੇ ਵਿੱਚ ਭਗਵਾਂ ਲਹਿਰ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਔਰ ਕਰਨਾਟਕ ਸੂਬੇ ਦੇ ਜਿਹੜੇ ਲੋਕ ਨੇ ਉਹ ਕਾਂਗਰਸ ਮੁਕਤ ਸਰਕਾਰ ਬਣਾਉਣ ਦਾ ਜਿਹੜਾ ਜੀ ਉਹ ਫੈਸਲਾ ਕਰ ਚੁੱਕੇ ਨੇ। ਦੂਜੇ ਪਾਸੇ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਨਾਗਾ ਸਮਝੌਤੇ ਦੇ ਵਾਸਤੇ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਹਮਲਾ ਕੀਤਾ ਤੇ ਇਹ ਕਿਹਾ ਜੀ ਕਿ ਸਮਝੌਤਾ ਕਿਸੇ ਵੀ ਨਜ਼ਰ ਦੇ ਵਿੱਚ ਵਿਖਾਈ ਨਹੀਂ ਦਿੰਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੋਦੀ ਹੋਰਾਂ ਨੇ ਨਾਗਾ ਸਮਝੌਤੇ ਤੇ ਸਾਈਨ ਕਰਕੇ ਇਤਿਹਾਸ ਸਿਰਜਣ ਦਾ ਦਾਅਵਾ ਕੀਤਾ ਸੀ ਪਰ 18 ਦੇ ਵਿੱਚ ਇਹ ਕਿਤੇ ਵਿਖਾਈ ਜਿਹੜਾ ਜੀ ਉਹ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਹੋਰੀ ਭਾਰਤ ਦੇ ਪਹਿਲੇ ਏਦਾਂ ਦੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੀ ਕਥਨੀ ਦਾ ਕੋਈ ਮਤਲਬ, ਕਥਨੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੈ। ਉਧਰ ਕਰਨਾਟਕ ਦੇ ਵਿੱਚ ਕਿਉਂਕਿ ਪਿਛਲੇ ਦਿਨੀ ਪਕੌੜਿਆਂ ਵਾਲੇ ਜਿਹੜੇ ਜੀ ਉਹ ਚਰਚਿਤ ਹੋਏ ਸੀਗੇ ਤੇ ਕੁਝ ਜਿਹੜੇ ਨੌਜਵਾਨ ਸੀ ਉਹਨਾਂ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਹੋਈ ਉਹਦੇ ਨੇੜੇ ਪਕੌੜਿਆਂ ਦੀਆਂ ਸਟਾਲ ਜਿਹੜੀਆਂ ਸੀਗੀਆਂ ਉਹ ਲਾਈਆਂ ਔਰ ਇਹ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਹੋਰਾਂ ਦੇ ਅਨੁਸਾਰ ਇਸ ਵੇਲੇ ਸਭ ਤੋਂ ਲਾਹੇਵੰਦ ਧੰਦਾ ਕੇਂਦਰ ਦੀ ਸਰਕਾਰ ਦੇ ਵੱਲੋਂ ਕ੍ਰੀਏਟ ਕੀਤਾ ਗਿਆ ਪਕੌੜਿਆਂ ਦਾ ਧੰਦਾ ਜੀ। ਬਿਲਕੁਲ ਗੱਲ ਕਰੋ ਨਾਲ ਚਾਹ ਨਹੀਂ ਰੱਖ ਲਈ ਉਹਨਾਂ ਨੇ। ਤੇ ਅੱਗੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆ ਉਹਨਾਂ ਨੇ ਦੇਸ਼ ਪੱਧਰ ਦਾ ਸੰਘਰਸ਼ ਵਿੱਢਣ ਦੀਆਂ ਕੋਸ਼ਿਸ਼ਾਂ ਉਹਨਾਂ ਦੀਆਂ। ਇੱਕ ਤਾਂ ਜਿਹੜੇ ਯੋਗਿੰਦਰ ਯਾਦਵ ਨੇ ਉਹਨਾਂ ਨੇ ਦੇਸ਼ ਦੀ ਹੁਕਮਰਾਨ ਜਿਹੜੀ ਭਾਜਪਾ ਆ ਉਹਨੂੰ ਵੱਡੀ ਚੁਣੌਤੀ ਇਹ ਕਿਹਾ ਜੀ ਕਿ ਉਹਨੂੰ ਚੁਣੌਤੀ ਦਿੱਤੀ ਜਾਵੇ ਜਿਹਦਾ ਮੁਕਾਬਲਾ ਦੇਸ਼ ਦਾ ਕਿਸਾਨ ਤੇ ਨੌਜਵਾਨ ਸੜਕਾਂ ਤੇ ਨਿਕਲ ਕੇ ਉਹ ਕਰ ਸਕਦਾ ਹੈ।
ਚੰਡੀਗੜ੍ਹ ਦੇ ਵਿੱਚ ਸਨ ਜੀ ਜੋਗਿੰਦਰ ਯਾਦਵ ਹੋਰੀ। ਉਹਨਾਂ ਨੇ ਇਹ ਗੱਲ ਕਹੀ ਕਿ ਲੜਾਈ ਦੇਸ਼ ਨੂੰ ਬਚਾਉਣ ਦੀ ਹੈ ਤੇ ਇਹਦੇ ਲਈ ਇਹਨਾਂ ਦੋ ਨੂੰ ਅੱਗੇ ਜਿਹੜਾ ਦੀ ਆਉਣਾ ਪਊਗਾ, ਇੱਕ ਨੌਜਵਾਨਾਂ ਨੂੰ ਤੇ ਇੱਕ ਕਿਸਾਨਾਂ ਨੂੰ। ਉਹਨਾਂ ਨੇ ਕਿਹਾ ਕਿ ਕੇਂਦਰੀ ਬਜਟ ਦੇ ਵਿੱਚ ਕਿਸਾਨਾਂ ਦੇ ਨਾਲ ਧੋਖਾ ਕੀਤਾ ਗਿਆ ਔਰ ਇਹ ਗੱਲ ਜਿਹੜੀ ਆ ਉਹ ਕਿਸਾਨਾਂ ਨੂੰ ਸਮਝਣੀ ਪਊਗੀ। ਔਰ ਉਹਨਾਂ ਨੇ ਕਿਹਾ ਕਿ ਦੇਸ਼ ਦਾ ਗਣਤੰਤਰ ਤਿੰਨ ਵਿਚਾਰਾਂ ਜਮਹੂਰੀਅਤ, ਵਿਭਿੰਨਤਾ ਤੇ ਵਿਕਾਸ ਦੇ ਉੱਤੇ ਖੜਾ, ਪਰ ਸੱਤਾ ਤੇ ਕਾਬਜ਼ ਭਾਜਪਾ ਦੇ ਸਾਰਾ ਕੁਝ ਅਲੱਗ ਥਲੱਗ ਜਿਹੜਾ ਦੀ ਉਹ ਕਰਕੇ ਰੱਖ ਦਿੱਤਾ। ਉਧਰ ਦੇਸ਼ ਦੀਆਂ 191 ਕਿਸਾਨ ਜਥੇਬੰਦੀਆਂ ਨੇ 6 ਫਰਵਰੀ ਨੂੰ ਜਿਹੜਾ ਜੀ ਸਰਵ ਭਾਰਤ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਬੈਨਰ ਹੇਠ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਦੋ ਅਹਿਮ ਮੰਗਾਂ ਦੀ ਪ੍ਰਾਪਤੀ ਦੇ ਵਾਸਤੇ ਨੈਸ਼ਨਲ ਸੰਘਰਸ਼ ਜਿਹੜਾ ਜੀ ਉਹ ਲੜਨ ਦਾ ਐਲਾਨ ਕੀਤਾ। ਔਰ ਉਹਨਾਂ ਨੇ ਕਿਹਾ ਕਿ ਇਹ ਸੰਘਰਸ਼ ਮੁਲਕ ਪੱਧਰ ਦੇ ਉੱਤੇ ਲੜਿਆ ਜਾਊਗਾ। ਜਿਹੜੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਕਿਸਾਨ ਸੰਸਦ ਦੇ ਵਿੱਚ ਪਾਸ ਕੀਤੇ ਗਏ ਦੋ ਜਿਹੜੇ ਬਿੱਲ ਨੇ ਉਹਨਾਂ ਨੂੰ ਭਾਰਤੀ ਸੰਸਦ ਦੇ ਵਿੱਚੋਂ ਪਾਸ ਕਰਾਉਣ ਲਈ ਦੇਸ਼ ਦੀਆਂ ਸਮੂਹ ਰਾਜਧਾਨੀਆਂ ਸਣੇ 500 ਥਾਵਾਂ ਦੇ ਉੱਤੇ ਚਰਚਾ ਮੀਟਿੰਗ ਜਿਹੜੀਆਂ ਦੀ ਉਹ ਕੀਤੀਆਂ ਜਾਣਗੀਆਂ। ਸਰਵ ਭਾਰਤ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਜਿਹੜੇ ਕਨਵੀਨਰ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਵਿੱਚ ਕਿਸਾਨਾਂ ਦੀਆਂ 191 ਜਥੇਬੰਦੀਆਂ ਜਿਹੜੀਆਂ ਦੀ ਉਹ ਸ਼ਾਮਲ ਹੋ ਰਹੀਆਂ ਨੇ। ਔਰ ਇਹ ਵੀ ਕਿਹਾ ਗਿਆ ਜੀ ਕਿ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਟੁੱਟ ਗਏ। ਇਹ ਵੀ ਇਹ ਕਿਹਾ ਗਿਆ ਜੀ ਕਿ ਕਿਸਾਨਾਂ ਦੇ ਉੱਤੇ ਜਿਹੜੇ ਦੀ ਉਹ ਹਮਲੇ ਹੋ ਰਹੇ ਨੇ ਇਹ ਵੀ ਮੁਲਕ ਦੇ ਵਾਸਤੇ ਖਤਰਨਾਕ ਜਿਹੜੇ ਆ ਜੀ ਉਹ ਹੋਣਗੇ। ਔਰ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਉਹਨਾਂ ਨੇ ਇਹ ਕਹੀ ਕਿ ਇਹ ਗੱਲ ਆਖੀ ਜੀ ਕਿ ਤਾਲਮੇਲ ਕਮੇਟੀ ਦੇ ਵਿੱਚ ਰਾਜਾਂ ਦੀਆਂ 191 ਕਿਸਾਨ ਜਥੇਬੰਦੀਆਂ ਸ਼ਾਮਲ ਨੇ। ਇਹਦੇ ਵਿੱਚ ਪੰਜਾਬ ਦੀਆਂ 9 ਕਿਸਾਨ ਜਥੇਬੰਦੀਆਂ ਸ਼ਾਮਲ ਨੇ। ਭਾਰਤੀ ਕਿਸਾਨ ਯੂਨੀਅਨ ਵਿਕੌਂਦਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਆਲ ਇੰਡੀਆ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਜੈ ਕਿਸਾਨ ਅੰਦੋਲਨ ਜਿਹੜਾ ਜੀ ਉਹ ਸ਼ਾਮਲ ਹੈ। ਜਿਹੜੇ ਇਹ ਕਿਸਾਨ ਨੇ ਉਹਨਾਂ ਨੇ ਇਹ ਕਿਹਾ ਕਿ ਮੰਡੀ ਸੱਤਿਆਗ੍ਰਹਿ ਵੀ ਛੇਤੀ ਜਿਹੜਾ ਦੀ ਉਹ ਸ਼ੁਰੂ ਕੀਤਾ ਜਾਊਗਾ ਔਰ ਮੰਡੀਆਂ ਦੇ ਵਿੱਚ ਜਿਹੜਾ ਦੀ ਸਰਕਾਰ ਨੂੰ ਘੇਰਨ ਦੇ ਯਤਨ ਹੋਣਗੇ ਕਿਉਂਕਿ 18 ਜਿਹੜਾ ਦੀ ਇਹ ਤੁਸੀਂ ਕਹਿ ਲਓ ਕਿ ਸਰਕਾਰ ਦਾ ਲਾਸਟ ਸਾਲ ਜਿਹੜਾ ਦੀ ਉਹਦੇ ਵਜੋਂ ਆ ਔਰ ਇਦਾਂ ਦੇ ਸੰਘਰਸ਼ ਜਿਹੜੇ ਆ ਉਹ ਆਉਂਦੇ ਦਿਨਾਂ ਦੇ ਦੌਰਾਨ ਸ਼ਾਇਦ ਹੋਰ ਵੀ ਵੇਖਣ ਸੁਣਨ ਨੂੰ ਮਿਲਣਗੇ। ਇਹਨਾਂ ਜ਼ਰੂਰ ਆ ਕਿ ਕਿਸਾਨ ਜਿਹੜੇ ਨੇ ਉਹ ਇੱਕ ਪਲੇਟਫਾਰਮ ਦੇ ਉੱਤੇ ਮੁਲਕ ਲੈਵਲ ਦੇ ਉੱਤੇ ਪਹਿਲਾਂ ਘੱਟ ਇਕੱਠੇ ਸਨ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਹ 191 ਜਥੇਬੰਦੀਆਂ ਨੇ, ਜਦੋਂ ਜਥੇਬੰਦੀਆਂ ਦੀ ਗਿਣਤੀ ਜ਼ਿਆਦਾ ਜਿਹੜੀ ਹੈ ਜੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਤੇ ਫਿਰ ਅਕਸਰ ਜਿਹੜਾ ਸੰਘਰਸ਼ ਆ ਉਹ ਤਾਰ ਪੀਟੋ ਹੋ ਜਾਂਦਾ। ਇਹਨਾਂ ਦਾ ਯੂਨਾਈਟ ਰਹਿਣਾ ਜੀ ਇਹ ਆਪਣੇ ਆਪ ਦੇ ਵਿੱਚ ਨਿਰਭਰ ਕਰੂਗਾ ਕਿ ਜੇ ਤਾਂ ਇਹ ਯੂਨਾਈਟ ਰਹਿੰਦੇ ਆ ਫਿਰ ਤਾਂ ਜਿਹੜਾ ਜੀ ਇਹ ਸੰਘਰਸ਼ ਵੱਡੇ ਪੱਧਰ ਦੇ ਉੱਤੇ ਵਿੱਢਿਆ ਜਾਊਗਾ, ਨਹੀਂ ਤਾਂ ਅਕਸਰ ਇਹ ਹੁੰਦਾ ਜੀ ਕਿ ਕਿਤੋਂ ਨਾ ਕਿਤੋਂ ਫਿਰ ਸਰਕਾਰਾਂ ਜਿਹੜੀਆਂ ਉਹ ਪਾੜ ਲੈਂਦੀਆਂ ਨੇ। ਬਿਲਕੁਲ ਜੀ, ਲੋਕੀ ਲਾਲਚੀ ਹੋ ਜਾਂਦੇ ਆ, ਕੁਛ ਨਾ ਕੁਛ ਲੈ ਕੇ ਬਹਿ ਜਾਂਦੇ ਆ। ਤੇ ਆਪਾਂ ਅੱਗੇ ਪੰਜਾਬ ਦੀ ਗੱਲ ਕਰੀਏ, ਗੁਰੂਆਂ ਪੀਰਾਂ ਦੀ ਧਰਤੀ ਦੀ ਗੱਲ ਕਰੀਏ ਕਿ ਜਿੱਥੇ ਜਿਹੜਾ ਮਾਹੌਲ ਸੀਗਾ ਉਹ ਬਹੁਤ ਵਧੀਆ ਸੀ, ਪਰ ਹੁਣ ਇੰਨੇ ਗੈਂਗ ਆਏ ਆ, ਇਹ ਤਾਂ ਗੈਂਗਲੈਂਡ ਹੀ ਬਣ ਗਿਆ। ਬਿਲਕੁਲ ਜੀ, ਬੇਸ਼ੱਕ ਗਾਣੇ ਦੇ ਵਿੱਚ ਗੈਂਗਲੈਂਡ ਜਿਹੜਾ ਦੀ ਉਹ ਕਿਹਾ ਗਿਆ ਜਾਂ ਗਾਣਿਆਂ ਦੇ ਵਿੱਚ ਜਿਹੋ ਜਿਹੇ ਦਿਖਾਇਆ ਜਾਂਦਾ ਪੰਜਾਬੀਆਂ ਨੂੰ ਉਹ ਗੈਂਗਸਟਰ ਪ੍ਰਵਿਰਤੀ ਜਿਹੜੀ ਹੈ ਜੀ ਉਹਨੂੰ ਕਿਤੇ ਨਾ ਕਿਤੇ ਪ੍ਰਮੋਟ ਕਰ ਰਿਹਾ। ਕੈਨੇਡਾ ਦੇ ਵਿੱਚ ਵੀ ਈਵਨ ਜਿਹੜਾ ਇੰਗਲਿਸ਼ ਮੀਡੀਆ ਉਹਦੇ ਉੱਤੇ ਵੀ ਇਸ ਚੀਜ਼ ਨੂੰ ਲੈ ਕੇ ਜਿਹੜਾ ਜੀ ਉਹ ਚਰਚਾ ਹੋ ਰਿਹਾ ਕਿ ਕਿਉਂ ਜਿਹੜੇ ਪੰਜਾਬੀ ਮੁੰਡੇ ਨੇ ਉੱਥੇ ਵੀ ਗੈਂਗ ਦੇ ਵਿੱਚ ਜਿਹੜਾ ਜੀ ਉਹ ਰਲ ਰਹੇ ਨੇ, ਅੱਗੋਂ ਜਿਹੜਾ ਉਹ ਮਰ ਰਹੇ ਨੇ। ਉਹਦੇ ਵਿੱਚ ਵੀ ਗੀਤਾਂ ਦਾ ਕਿਤੇ ਨਾ ਕਿਤੇ ਜਿਹੜਾ ਜੀ ਉਹ ਪ੍ਰਭਾਵ ਹੈ। ਕਿੰਨਾ ਕੁ ਪ੍ਰਭਾਵ ਹੈ ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਚੱਲਦੀ ਰਹਿੰਦੀ ਆ, ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਗੈਂਗਸਟਰ ਤੇ ਗੈਂਗ ਮੁੱਦਾ ਜਿਹੜਾ ਜੀ ਬਹੁਤ ਭਖਿਆ ਹੋਇਆ। ਇਹ ਜਿਹੜੀ ਤਕਰੀਬਨ ਪੰਜਾਬ ਪੁਲਿਸ ਦੇ ਵੱਲੋਂ ਬੇਸ਼ੱਕ ਅੱਧੀ ਦਰਜਨ ਤੋਂ ਵੱਧ ਜਿਹੜੇ ਨਾਮੀ ਗੈਂਗਸਟਰ ਨੇ ਉਹਨਾਂ ਨੂੰ ਮੁਕਾਬਲਿਆਂ 'ਚ ਮਾਰਿਆ ਗਿਆ, ਪਰ ਜੇਲ੍ਹਾਂ ਦੇ ਵਿੱਚ ਇਸ ਵੇਲੇ 186 ਗੈਂਗਸਟਰ ਜਾਂ ਹਵਾਲਾਤੀ ਜਿਹੜੇ ਨੇ ਕੈਦੀਆਂ ਵਜੋਂ ਬੰਦ ਹੈ। ਇਹਨਾਂ 'ਚ ਏ ਕੈਟਾਗਰੀ ਦੇ 51, ਬੀ ਕੈਟਾਗਰੀ ਦੇ 85 ਤੇ ਸੀ ਕੈਟਾਗਰੀ ਦੇ 50 ਜਿਹੜੇ ਆ ਜੀ ਉਹ ਸ਼ਾਮਲ ਹੈ। ਪੁਲਿਸ ਵਾਲੇ ਮੰਨਦੇ ਆ ਕਿ ਏ ਤੋਂ ਸੀ ਕੈਟਾਗਰੀ ਤੱਕ ਦੇ ਗੈਂਗਸਟਰਾਂ ਦੀ ਕੁੱਲ ਗਿਣਤੀ 300 ਤੋਂ ਵੱਧ ਹੈ, ਜਦੋਂ ਕਿ ਪੁਲਿਸ ਦੇ ਕੁਝ ਜਿਹੜੇ ਸੂਤਰ ਉਹ ਇਹ ਵੀ ਦੱਸਦੇ ਆ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਗਿਣਤੀ 500 ਦੇ ਕਰੀਬ ਹੈ, ਜਿਹਦੇ ਕਰਕੇ ਇਸ ਵੇਲੇ ਪੰਜਾਬ ਜਿਹੜਾ ਜੀ ਉਹ ਗੈਂਗਲੈਂਡ ਜਿਹੜਾ ਉਹ ਬਣਿਆ ਪਿਆ। ਵਿੱਕੀ ਗੌਂਡਰ ਤੇ ਪ੍ਰੇਮਾ ਲੌਰੀਆ ਜਿਨ੍ਹਾਂ ਨੇ ਸੁੱਖਾ ਕਾਲਵਾ ਨੂੰ ਮਾਰਿਆ, ਉਦੋਂ ਬਾਅਦ ਇਹ ਸਭ ਤੋਂ ਵੱਡੇ ਗੈਂਗ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਉੱਭਰ ਕੇ ਸਾਹਮਣੇ ਆਏ। ਪਿਛਲੇ ਦਿਨੀ ਜਦੋਂ 26 ਜਨਵਰੀ ਨੂੰ ਮੁਕਾਬਲਾ ਹੋਇਆ ਵਿੱਕੀ ਗੌਂਡਰ ਤੇ ਪ੍ਰੇਮਾ ਲੌਰੀਆ, ਇਹਦੇ ਵਿੱਚ ਜਿਹੜਾ ਜੀ ਉਹ ਮਾਰੇ ਗਏ। ਉਦੋਂ ਬਾਅਦ ਜਿਹੜਾ ਜੀ ਇਹ ਗੱਲ ਚੱਲਣੀ ਸ਼ੁਰੂ ਹੋਈ ਕਿ ਅਜੇ ਕਿੰਨੇ ਕੁ ਗੈਂਗਸਟਰ ਜਿਹੜੇ ਜੀ ਉਹ ਪੰਜਾਬ ਦੇ ਵਿੱਚ ਮੌਜੂਦ ਨੇ।
ਇਹ ਕਿਹਾ ਜਾਂਦਾ ਜੀ ਕਿ ਆਮ ਲੋਕਾਂ ਦੇ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਦਾ ਡਰ ਤੇ ਸਹਿਮ ਤਾਂ ਬਣਿਆ ਹੀ ਹੋਇਆ। ਪੰਜਾਬ ਪੁਲਿਸ ਵੀ ਇਹਨਾਂ ਗੈਂਗਸਟਰਾਂ ਤੋਂ ਖੌਫ ਜਿਹੜਾ ਜੀ ਉਹ ਖਾਂਦੀ ਹੈ, ਜਿਹਦੇ ਕਰਕੇ ਬੁਲਟ ਪ੍ਰੂਫ ਗੱਡੀਆਂ ਜਿਹੜੀਆਂ ਜੀ ਇਹਨਾਂ ਨੂੰ ਦਿੱਤੀਆਂ ਹੋਈਆਂ ਨੇ। ਜਿਹੜੇ ਇੱਕ ਤਾਂ ਵੱਡੇ ਗਰੁੱਪ ਨੇ, ਇੱਕ ਅੱਗੋਂ ਇਹਨਾਂ ਦੇ ਛੋਟੇ ਜਿਹੜੇ ਜੀ ਉਹ ਗਰੁੱਪ ਨੇ। ਜਿਹੜੇ ਏ ਕੈਟਾਗਰੀ ਵਾਲੇ ਆ ਉੱਪਰਲਾ ਦੇਖਦੇ ਆ, ਫਿਰ ਬੀ ਜਿਹੜੇ ਤੇ ਸੀ ਜਿਹੜੇ ਆ ਅਗਾਂਹ ਜਿਹੜਾ ਜੀ ਉਹਨਾਂ ਦਾ ਕੰਮ ਦੇਖਦੇ ਆ। ਹੁਣ ਸਵਾਲ ਜਿਹੜਾ ਜੀ ਉਤਕੇਸ਼ ਹੋਣਾ ਸ਼ੁਰੂ ਹੋਇਆ ਕਿ ਆਖਰ ਇਹ ਗੈਂਗਸਟਰ ਇੰਨੇ ਜਿਹੜਾ ਜੀ ਉਹ ਆਏ ਕਿੱਥੋਂ। ਜੇ ਤੁਸੀਂ ਇਹਨਾਂ ਦੇ ਪਿਛੋਕੜ ਵੱਲ ਝਾਤੀ ਮਾਰੋ, ਜਿਹੜਾ ਗੱਲ ਅਕਸਰ ਲੱਖਾ ਸਿਧਾਣਾ ਹੋਰੀ ਕਹਿੰਦੇ ਆ ਕਿ ਉਹਨੂੰ ਜਿਵੇਂ ਇੱਕ ਅਕਾਲੀ ਆਗੂ ਨੇ ਇਸ ਪਾਸੇ ਵੱਲ ਧੱਕਿਆ, ਉਹਦੇ ਤੋਂ ਬੂਥ ਕੈਪਚਰਿੰਗ ਤੇ ਕੁੱਟ ਕਟਾਪਾ ਲੋਕਾਂ ਤੋਂ ਜਿਹੜਾ ਜੀ ਉਹ ਕਰਾਉਂਦਾ ਰਿਹਾ। ਜਦੋਂ ਵਿੱਕੀ ਗੌਂਡਰ ਦੀ ਜਿਹੜਾ ਜੀ ਮੁਕਾਬਲਾ ਹੋਇਆ, ਉਸ ਤੋਂ ਬਾਅਦ ਇੱਕ ਕਾਂਗਰਸੀ ਆਗੂ ਵੱਲ ਸਿੱਧਾ ਇਸ਼ਾਰਾ ਗਿਆ ਜਲੰਧਰ ਤੋਂ, ਤੇ ਉਹਨੇ ਜਿਹੜਾ ਸੀਗਾ ਜੀ ਇਹਨੂੰ ਪ੍ਰੇਮੇ ਲੋਰੀਆਂ ਤੇ ਇਹਨੂੰ ਇਸ ਪਾਸੇ ਵੱਲ ਧੱਕਿਆ। ਗੁਰਪ੍ਰੀਤ ਸਿੰਘ ਸੇਖੋਂ ਇਹਨਾਂ ਦੇ ਵਿੱਚ ਇੱਕ ਚਰਚਾ ਹੈ ਜੀ, ਉਹ ਗੈਂਗਸਟਰ ਹੈ ਔਰ ਝੂਠੇ ਕੇਸਾਂ ਨੇ ਇਹਨੂੰ ਜਿਹੜਾ ਗੁਰਪ੍ਰੀਤ ਸੇਖੋਂ ਨੂੰ ਇਸ ਪਾਸੇ ਵੱਲ ਜਿਹੜਾ ਸੀਗਾ ਜੀ ਉਹ ਧੱਕਿਆ। ਇਹ ਜਿਹੜਾ ਗੁਰਪ੍ਰੀਤ ਸਿੰਘ ਸੇਖੋਂ ਆ, ਇਹਦੇ ਮਾਂ ਪਿਓ ਨੇ ਪੜ੍ਹਾਈ ਤੋਂ ਬਾਅਦ ਇਹਨੂੰ ਪੱਠਾ ਜਿਹੜਾ ਸੀ ਉਹ ਖੋਲ ਕੇ ਦਿੱਤਾ। ਇਹ ਕਾਂਗਰਸ ਦੀ ਮਦਦ ਜਿਹੜੀ ਸੀ ਉਹ ਕਰ ਬੈਠਾ। ਇੱਕ ਇਲੈਕਸ਼ਨ ਦੇ ਵਿੱਚ ਅੱਗੋਂ ਦੇ ਅਕਾਲੀ ਸੀਗੇ ਉਹ ਇਹਦੇ ਤੇ ਔਖੇ ਹੋ ਗਏ ਔਰ ਉਹਨੂੰ ਕੁਝ ਕੇਸਾਂ ਦੇ ਵਿੱਚ ਜਿਹੜਾ ਜੀ ਉਹ ਫਸਾ ਦਿੱਤਾ। ਫਿਰੋਜ਼ਪੁਰ ਦੇ ਵਿੱਚ ਜਿਹੜੇ ਇਹ ਕੇਸ ਹੋਏ, ਉਸ ਤੋਂ ਬਾਅਦ ਉਹਦੇ ਪਿਓ ਨੇ ਮਜਬੂਰਨ ਉਹਨੂੰ ਬੇਦਖਲ ਕਰ ਦਿੱਤਾ ਤੇ ਗੁਰਪ੍ਰੀਤ ਸਿੰਘ ਸੇਖੋਂ ਜਿਹੜਾ ਸੀਗਾ ਵਿੱਕੀ ਗੌਂਡਰ ਦੇ ਜਿਹੜਾ ਜੀ ਉਹ ਨਾਲ ਜਾ ਰਲਿਆ। ਅੱਜ ਉਹਦੇ ਉੱਤੇ ਕਈ ਕੇਸ ਨੇ ਜੀ। ਦੂਜਾ ਗੈਂਗਸਟਰ ਜੱਗੂ ਭਗਵਾਨਪੁਰੀਆ ਚਰਚਿਤ ਹੈ ਜੀ, ਜਿਹੜਾ ਵਿੱਕੀ ਗੌਂਡਰ ਦੇ ਆਪੋਜ਼ਿਟ ਹੈ, ਉਹਦੇ ਵਿਰੋਧੀ ਦੇ ਵਿੱਚੋਂ ਜਿਹੜਾ ਜੀ ਆਉਂਦਾ। ਕਿਸੇ ਟਾਈਮ ਵੱਡਾ ਜਾਫੀ ਸੀਗਾ ਕਬੱਡੀ ਦਾ ਜੱਗੂ ਭਗਵਾਨਪੁਰੀਆ, ਤੇ ਉਹਦਾ ਸਾਇਆ ਨਹੀਂ ਰਿਹਾ ਤੇ ਮੰਡੀਰ ਦੇ ਨਾਲ ਜਿਹੜਾ ਸੀ ਉਹ ਤੁਰਨ ਲੱਗ ਪਿਆ ਤੇ ਇੱਕ ਦੋ ਕੇਸ ਹੋਏ ਤੇ ਉਸ ਤੋਂ ਬਾਅਦ ਜਿਹੜਾ ਜੀ ਉਹ ਘਰੋਂ ਚਲੇ ਗਿਆ ਤੇ ਮੁੜ ਕੇ ਜਿਹੜਾ ਜੀ ਉਹ ਨਹੀਂ ਮੁੜਿਆ। ਅੱਜ ਉਹਦੇ ਉੱਤੇ ਕਈ ਕੇਸ ਜੱਗੂ ਭਗਵਾਨਪੁਰੀਆ ਦੇ ਉੱਤੇ ਜਿਹੜੇ ਜੀ ਉਹ ਦੱਸੀ ਦੇ ਨੇ। ਤੁਹਾਨੂੰ ਯਾਦ ਹੋਣਾ ਮੁਖਜੀਤ ਸਿੰਘ ਮੁੱਖਾ ਜਿਹੜਾ ਵੇਰਕੇ ਦਾ ਮਾਰਿਆ ਗਿਆ ਸੀ ਅਕਾਲੀ ਆਗੂ, ਉਦੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਪੁਲਿਸ ਅਸਲ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਇੰਤਜ਼ਾਰ ਦੇ ਵਿੱਚ ਸੀ। ਉਹਨੂੰ ਲੱਗਿਆ ਉਹ ਆ ਰਿਹਾ ਤੇ ਆ ਗਿਆ ਜਿਹੜਾ ਜੀ ਉਹ ਅਕਾਲੀ ਆਗੂ, ਕਿਤੇ ਨਾ ਕਿਤੇ ਕੋਈ ਸ਼ਮੂਲੀਅਤ ਉਹਦੀ ਵਿੱਚ ਪੁਲਿਸ ਨੇ ਜਿਹੜਾ ਜੀ ਉਹਨੂੰ ਮਾਰ ਦਿੱਤਾ ਜੀ। ਜਿਹੜਾ ਸਮਾਜਿਕ ਤਾਣਾ ਬਾਣਾ ਉਹ ਵੀ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਮੁੰਡਿਆਂ ਨੂੰ ਗੈਂਗਸਟਰ ਬਣਾਉਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਅਦਾ ਕਰ ਰਿਹਾ। ਇੱਥੇ ਜਿਹੜਾ ਜੀ ਨੌਕਰੀਆਂ ਦਾ ਨਾ ਹੋਣਾ ਇੱਕ ਕਾਰਨ ਜਿਹੜਾ ਹੈ। ਆਲੇ ਦੁਆਲੇ ਦੇ ਵਿੱਚ ਜਿਹੜਾ ਜੀ ਫੈਲਿਆ ਰੇਤ ਮਾਫੀਆ, ਸ਼ਰਾਬ ਮਾਫੀਆ, ਡਰੱਗ ਮਾਫੀਆ, ਇਹੋ ਜਿਹੇ ਮੁੰਡਿਆਂ ਦੀ ਇਹਨਾਂ ਨੂੰ ਜ਼ਰੂਰਤ ਹੁੰਦੀ ਆ। ਤੇ ਕਿਉਂਕਿ ਚਾਹੇ ਉਹ ਰੇਤ ਮਾਫੀਆ, ਚਾਹੇ ਉਹ ਸ਼ਰਾਬ ਮਾਫੀਆ, ਚਾਹੇ ਡਰੱਗ ਮਾਫੀਆ, ਇਹਦੇ ਵਿੱਚ ਕਿਤੇ ਨਾ ਕਿਤੇ ਸ਼ਮੂਲੀਅਤ ਜਿਹੜੀ ਆ ਜੀ ਉਹ ਰਾਜਨੀਤਿਕਾਂ ਦੀ ਆ। ਉਹ ਇਹਨਾਂ ਮੁੰਡਿਆਂ ਨੂੰ ਇਸ ਕਾਰੋਬਾਰ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਉਂਦੇ ਆ ਤੇ ਆਪਣੇ ਜਿਹੜਾ ਜੀ ਉਹ ਢਿੱਡ ਭਰਦੇ ਆ ਪੈਸਿਆਂ ਦੇ ਨਾਲ ਤੇ ਇਹਨਾਂ ਨੂੰ ਫਿਰ ਮੌਤ ਨਸੀਬ ਹੁੰਦੀ ਹੈ। ਬਿਲਕੁਲ ਜੀ, ਉਹ ਵੀ ਫਸ ਜਾਂਦੇ ਨਾ ਉੱਧਰ ਜੋਗੇ ਨਾ ਉੱਧਰ ਜੋਗੇ। ਤੇ ਜੇ ਗੈਂਗਸਟਰਾਂ ਦੀ ਗੱਲ ਕਰਦੇ ਹਾਂ ਤਾਂ ਅੱਗੇ ਆਪਾਂ ਰਵੀ ਦਿਓਲ ਗੈਂਗਸਟਰ ਦੀ ਜੇ ਗੱਲ ਕਰੀਏ ਤਾਂ ਉਸ ਦੇ ਬਿਆਨ ਨੇ ਢੀਂਡਸਾ ਪਰਿਵਾਰ ਨੂੰ ਘੇਰਿਆ। ਬਿਲਕੁਲ ਜੀ, ਇਸ ਵੇਲੇ ਜਿਹੜਾ ਰਵੀ ਦਿਓਲ ਦਾ ਬਿਆਨ ਆ ਉਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ। ਉਹਨੇ ਐਕਚੁਅਲੀ ਜਿਹੜਾ ਜੀ ਸਿੱਧਾ ਨਾਮ ਲਿਆ ਸੀਗਾ ਚੈਰੀ ਦਾ, ਤੇ ਚੈਰੀ ਨੇ ਜਿਹੜਾ ਜੀ ਉਹਨੂੰ ਇਸ ਪਾਸੇ ਵੱਲ ਧੱਕਿਆ ਔਰ ਈਵਨ ਇੱਕ ਕਤਲ ਜਿਹੜਾ ਹੋਇਆ ਸੀ ਕਾਂਗਰਸੀ ਆਗੂ ਦਾ, ਉੱਧਰ ਵੀ ਜਿਹੜਾ ਜੀ ਉਹਨੇ ਇਸ਼ਾਰਾ ਕੀਤਾ ਸੀਗਾ। ਹੁਣ ਇਸ ਮਾਮਲੇ ਦੇ ਉੱਤੇ ਢੀਂਡਸਾ ਪਰਿਵਾਰ ਨੂੰ ਸਫਾਈ ਦੇਣੀ ਪੈ ਗਈ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਪ੍ਰੈਸ ਕਾਨਫਰੰਸ ਲਾਈ, ਇਹ ਆਖਿਆ ਕਿ ਉਹਨਾਂ ਦੇ ਮੁੰਡੇ ਪਰਮਿੰਦਰ ਸਿੰਘ ਢੀਂਡਸਾ ਦਾ ਜਿਹੜਾ ਪੋਲੀਟੀਕਲ ਕੈਰੀਅਰ ਆ ਉਹ ਬਹੁਤ ਸੁਥਰਾ ਰਿਹਾ, ਉਹਦੇ ਉੱਤੇ ਕੋਈ ਇਲਜ਼ਾਮ ਕਿਸੇ ਕਿਸਮ ਦਾ ਨਹੀਂ ਲੱਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਚੈਰੀ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ, ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਉਹ ਰਿਸ਼ਤੇਦਾਰ ਹੋਊਗਾ, ਉਹਦਾ ਅਕਾਲੀ ਦਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜਦੋਂ ਕਿ ਚੈਰੀ ਦੇ ਬਾਰੇ ਦੇ ਵਿੱਚ ਸਾਰੇ ਜਿਹੜਾ ਜੀ ਉਹ ਜਾਣਦੇ ਆ, ਅਮਨਦੀਪ ਸਿੰਘ ਚੈਰੀ ਇਹ OSD ਸੀਗਾ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦਾ, ਜਦੋਂ ਉਹ ਮੰਤਰੀ ਜਿਹੜੇ ਜੀ ਉਹ ਰਹੇ ਨੇ। ਔਰ ਉਹਨੇ ਸੁਨਾਮ ਹਲਕੇ ਤੋਂ ਪਾਰਟੀ ਦੀ ਟਿਕਟ ਵੀ ਜਿਹੜੀ ਉਹ ਮੰਗੀ ਸੀਗੀ। ਅਮਨਦੀਪ ਸਿੰਘ ਜਿਹੜਾ ਚੈਰੀ ਹੈ ਜੀ, ਉਹਦੇ ਤੋਂ ਬਿਨਾਂ ਪੱਤਾ ਨਹੀਂ ਸੀ ਹਿਲਦਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਚਾਹੇ ਥਾਣੇਦਾਰ ਲਾਉਣਾ ਹੋਵੇ ਚਾਹੇ SSP ਤੱਕ ਚੈਰੀ ਤੋਂ ਬਿਨਾਂ ਜਿਹੜਾ ਉਹ ਨਹੀਂ ਸੀ ਲੱਗਦਾ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਸਾਰਾ ਤੋੜਾ ਝਾੜ ਦਿੱਤਾ ਜੀ ਰਜਿੰਦਰ ਕੌਰ ਭੱਠਲ ਹੋਰਾਂ ਦੇ ਉੱਤੇ। ਇਹ ਆਖਿਆ ਕਿ ਰਜਿੰਦਰ ਕੌਰ ਭੱਠਲ ਹੋਰਾਂ ਦੇ ਮੁੰਡੇ ਨੇ ਜਿਹੜਾ ਰਵੀ ਦਿਓਲ ਹੈ ਉਹਨੂੰ ਪੇਸ਼ ਕਰਵਾਇਆ
ਔਰ ਜਾਣ ਬੁੱਝ ਕੇ ਉਹਨਾਂ ਦੇ ਉੱਤੇ ਚਿੱਕੜ ਸੁੱਟਿਆ, ਕਿਉਂਕਿ ਰਜਿੰਦਰ ਕੌਰ ਭੱਠਲ ਹੁਰੀ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੇ ਆ। ਰਜਿੰਦਰ ਕੌਰ ਭੱਠਲ ਹੁਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਜੇ ਢੀਂਡਸਾ ਪਰਿਵਾਰ ਦੇ ਉੱਤੇ ਦੋਸ਼ ਲੱਗਿਆ ਤੇ ਇਹਦਾ ਉਹਨਾਂ ਨੂੰ ਜਵਾਬ ਜਿਹੜਾ ਜੀ ਉਹ ਦੇਣਾ ਚਾਹੀਦਾ। ਉਹ ਕਹਿੰਦੇ ਉਹਨਾਂ ਦਾ ਕੋਈ ਅਮਨ ਜਿਹੜਾ ਜੀ ਇਹਦੇ ਨਾਲ ਕੋਈ ਸੰਬੰਧ ਨਿਗਾ ਰਵੀ ਦਿਓਲ ਦੇ ਨਾਲ। ਉਧਰ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਭਗਵੰਤ ਮਾਨ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਲਾਈ। ਉਹਨਾਂ ਨੇ ਇਹ ਗੱਲ ਕਹੀ ਕਿ ਜੇ ਇੱਕ ਅਪਰਾਧੀ ਨੇ ਨਾਮ ਲੈ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਇੱਕ MLA ਦਾ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ 'ਚ, ਤੇ ਪੁਲਿਸ ਨੇ 12 ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਈ ਸੀ ਦਿੱਲੀ ਉਹਨੂੰ ਅਰੈਸਟ ਕਰਨ ਲਈ। ਕਹਿੰਦੇ ਕਿ 12 ਮਿੰਟ ਦਾ ਰਾਹ ਆ ਚੈਰੀ ਦੇ ਘਰ ਦਾ, ਪੁਲਿਸ ਉਸ ਪਾਸੇ ਵੱਲ ਨੂੰ ਕਿਉਂ ਨਹੀਂ ਜਾ ਰਹੀ, ਜਦੋਂ ਕਿ ਰਵੀ ਦਿਓਲ ਸਿੱਧਾ ਨਾਮ ਜਿਹੜਾ ਉਹ ਇਸ ਅਮਨਵੀਰ ਸਿੰਘ ਚੈਰੀ ਦਾ ਜਿਹੜਾ ਜੀ ਉਹ ਲੈ ਰਿਹਾ। ਉਹਨਾਂ ਨੇ ਇਹ ਵੀ ਗੱਲ ਜਿਹੜੀ ਆਖੀ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹੀ ਇਹਨਾਂ ਮੁੰਡਿਆਂ ਨੂੰ ਗੈਂਗ ਵੱਲ ਨੂੰ ਜਿਹੜਾ ਉਹ ਧੱਕ ਰਹੇ ਆ। ਉਹਨਾਂ ਨੇ ਕਿਹਾ ਕਿ ਇਹਦੀ CBI ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਹ ਵੀ ਜਿਹੜਾ ਜੀ ਉਹਨਾਂ ਨੇ ਜਿਹੜੀ ਪੁਲਿਸ ਨੂੰ ਵਾਰਨਿੰਗ ਦਿੱਤੀ ਕਿ ਜਦੋਂ ਇਹਦਾ ਰਵੀ ਦਿਓਲ ਦਾ 11 ਤਰੀਕ ਨੂੰ ਰਿਮਾਂਡ ਖਤਮ ਹੋ ਰਿਹਾ, ਜੇ ਉਦੋਂ ਪਹਿਲਾਂ ਮਾਮਲਾ ਅਮਨਵੀਰ ਸਿੰਘ ਚੈਰੀ ਦੇ ਉੱਤੇ ਦਰਜ ਨਾ ਕੀਤਾ ਗਿਆ ਤਾਂ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਪੁਲਿਸ ਦੇ ਦਫ਼ਤਰਾਂ ਨੂੰ ਜਿਹੜਾ ਜੀ ਘੇਰਨਗੇ। ਤਾਂ ਇਹ ਮਾਮਲਾ ਰਵੀ ਦਿਓਲ ਵਾਲਾ ਜਿਹੜਾ ਜੀ ਉਹ ਪੰਜਾਬ ਲੈਵਲ ਦੇ ਉੱਤੇ ਵਾਹਵਾ ਜਿਹੜਾ ਉਹ ਭਖਿਆ। ਇਸ ਵੇਲੇ ਦੇਖਦੇ ਆ ਕਿ ਪੁਲਿਸ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਕਰਦੀ ਹੈ ਚੈਰੀ ਦੇ ਉੱਤੇ ਜਾਂ ਨਹੀਂ ਜੀ, ਪਰ ਦੇਖਦੇ ਆ ਜੀ ਕਰਦੇ ਵੀ ਜਾਂ ਨਹੀਂ ਕਰਦੇ। ਤੇ ਆਪਾਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ, ਉਹਨਾਂ ਨੇ ਵੀ ਮੰਨਿਆ ਕਿ ਰੇਤ ਮਾਫੀਆ ਦੇ ਉੱਤੇ ਕੋਈ ਵੀ ਕੰਟਰੋਲ ਨਹੀਂ। ਕਾਂਗਰਸ ਦੇ ਪ੍ਰਧਾਨ ਦਾ ਜਿਹੜਾ ਜੀ ਉਹ ਮੰਨਣਾ ਇਹ ਆਪਣੇ ਆਪ ਦੇ ਵਿੱਚ ਕਈ ਸਵਾਲਾਂ ਦੇ ਜਵਾਬ ਤੁਸੀਂ ਕਹਿ ਲਓ ਕਿ ਉਹ ਦਿੰਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਗੁਰਦਾਸਪੁਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਸੀਗੇ ਜੀ। ਉਹਨਾਂ ਨੇ ਇਹ ਗੱਲ ਮੰਨੀ ਆ ਕਿ ਪੰਜਾਬ ਦੇ ਵਿੱਚ ਰੇਤ ਮਾਫੀਆ ਦੇ ਉੱਤੇ ਕੰਟਰੋਲ ਨਹੀਂ ਹੋਇਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਸਰਕਾਰ ਇਹਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਾਂਗੂ ਪੰਜਾਬ ਦੇ ਵਿੱਚੋਂ ਵੀ ਗੈਰ ਕਾਨੂੰਨੀ ਜਿਹੜੀ ਖਨਨ ਆ ਉਹਨੂੰ ਰੋਕਿਆ ਜਾ ਸਕਦਾ ਹੈ। ਔਰ ਪੰਜਾਬ ਸਰਕਾਰ ਨੇ ਉਹ ਕਹਿੰਦੇ ਕਿ 450 ਕਰੋੜ ਰੁਪਏ ਦੀ ਕਮਾਈ ਕੀਤੀ ਆ, ਜਦੋਂ ਕਿ ਅਕਾਲੀ ਭਾਜਪਾ ਸਰਕਾਰ ਨੇ 40 ਕਰੋੜ ਦੀ ਕਮਾਈ ਕੀਤੀ ਸੀਗੀ। ਉਹ ਕਹਿੰਦੇ ਆ ਕਿ ਰੇਤ ਤੋਂ ਸੂਬਾ ਸਰਕਾਰ ਦੀ ਕਮਾਈ 3000 ਕਰੋੜ ਰੁਪਏ ਤੱਕ ਹੋ ਸਕਦੀ ਹੈ। ਇਹ ਦੋਵੇਂ ਇਕੱਠੇ ਸੀਗੇ ਜੀ ਪ੍ਰੈਸ ਕਾਨਫਰੰਸ ਦੇ ਵਿੱਚ। ਉਹਨਾਂ ਨੇ ਕਿਹਾ ਕਿ ਰੇਤ ਮਾਫੀਆ ਤੇ ਸ਼ਿਕੰਜਾ ਕੱਸ ਕੇ ਇਹਨੂੰ ਵੱਡੇ ਪੱਧਰ ਦੇ ਉੱਤੇ ਰੋਕ ਦਿੱਤਾ ਗਿਆ, ਪਰ ਇਹ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਇਆ। ਉਹਨਾਂ ਨੇ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਜਿਹੜੀ ਆ ਉਹ ਕ੍ਰਸ਼ਰਾਂ ਤੋਂ 7 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿੱਲ ਲੈ ਰਿਹਾ। ਜੇ ਪੰਜਾਬ ਸਰਕਾਰ ਵੀ ਇੱਦਾਂ ਕਰਦੀ ਹੈ ਤਾਂ ਉਹਦੇ ਖਜ਼ਾਨੇ ਦੇ ਵਿੱਚ 1500 ਕਰੋੜ ਰੁਪਈਆ ਜਿਹੜਾ ਜੀ ਉਹ ਆ ਸਕਦਾ ਹੈ। ਔਰ ਇਹ ਕੰਮ ਡੰਕੇ ਦੀ ਚੋਟ ਦੇ ਉੱਤੇ ਕਰਨਾ ਜਿਹੜਾ ਜੀ ਉਹ ਪਊਗਾ। ਇਹ ਵੀ ਕਿਹਾ ਗਿਆ ਜੀ ਕਿ ਰੇਤ ਦੇ ਟਰੱਕਾਂ ਦਾ ਭਾਰ ਤੋਲਿਆ ਜਾਣਾ ਚਾਹੀਦਾ ਤੇ ਟਰੱਕ ਡਰਾਈਵਰ ਦੇ ਕੋਲੇ ਭਾਰ ਪਰਚੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਦੇਖੋ ਹੁਣ ਸਵਾਲ ਇਹਦੇ ਵਿੱਚ ਇਹ ਆ ਕਿ ਇੱਕ ਤਾਂ ਹੈਗੇ ਨੇ ਕਾਂਗਰਸ ਦੇ ਪ੍ਰਧਾਨ ਤੇ ਉਹ ਮੈਂਬਰ ਪਾਰਲੀਮੈਂਟ ਵੀ ਨੇ, ਦੂਜੇ ਨੇ ਜੀ ਜਿਹੜੇ ਇੱਥੇ ਕੈਬਨਿਟ ਮੰਤਰੀ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜੀ ਇਹ ਤਾਂ ਦੱਸਣੀਆਂ ਹੁੰਦੀਆਂ ਵਿਰੋਧੀ ਧਿਰਾਂ ਨੇ ਕਿ ਆਹ ਕੁਝ ਜਿਹੜਾ ਜੀ ਉਹ ਕੀਤਾ ਜਾ ਸਕਦਾ। ਜੇ ਉਹ ਦੱਸ ਰਹੇ ਨੇ ਤੇ ਫਿਰ ਸਵਾਲ ਸਭ ਤੋਂ ਵੱਡਾ ਇਹ ਆ ਕਿ ਕਰੂਗਾ ਕੌਣ? ਸਰਕਾਰਾਂ ਨੇ ਤਾਂ ਕੰਮ ਕਰਕੇ ਦੱਸਣੇ ਹੁੰਦੇ ਆ ਕਿ ਲਓ ਜੀ ਅਸੀਂ ਇਸ ਤਰੀਕੇ ਦੇ ਨਾਲ ਕੰਟਰੋਲ ਕਰਕੇ ਇੱਥੋਂ ਆਪਣਾ ਰੈਵਨਿਊ ਜਿਹੜਾ ਜੀ ਵਧਾ ਲਿਆ। ਜਿਸ ਤਰੀਕੇ ਨਾਲ ਦੱਸ ਰਹੇ ਕਿ ਇੱਥੋਂ ਵਧਾਇਆ ਜਾ ਸਕਦਾ, ਇੱਥੋਂ ਵਧਾਇਆ ਜਾ ਸਕਦਾ, ਇਹ ਕੰਮ ਤਾਂ ਵਿਰੋਧੀ ਧਿਰਾਂ ਦੱਸਦੀਆਂ ਹੁੰਦੀਆਂ ਨੇ। ਤਾਂ ਸ਼ਾਇਦ ਹੋ ਸਕਦਾ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਚੱਲ ਨਹੀਂ ਰਹੀ, ਜਾਂ ਤੁਸੀਂ ਇਹ ਕਹਿ ਲਓ ਕਿ ਜਿਹੜੀ ਆਪਾਂ ਰੇਤ ਮਾਫੀਆ ਦੀ ਗੱਲ ਪਿਛਲੇ ਕਈ ਦਿਨਾਂ ਤੋਂ ਕਰਦੇ ਆ ਰਹੇ ਹਾਂ, ਉਹਦੀ ਗੁੰਡਾ ਪਰਚੀ ਦੀ ਗੱਲ ਜਿਹੜੀ ਹੈ ਜੀ ਉਹ ਕਰਦੇ ਆ ਰਹੇ ਆ। ਉੱਥੇ ਇਹਨਾਂ ਨੇਤਾਵਾਂ ਦੇ ਵੀ ਹੌਲੀ ਹੌਲੀ ਸਹੀ ਹੱਥ ਖੜੇ ਹੋ ਰਹੇ ਆ। ਜੀ ਹੋਣਗੇ ਜੀ ਹੱਥ ਖੜੇ, ਕਿਉਂਕਿ ਕੋਈ ਬਹੁਤਾ ਫਰਕ ਨਹੀਂ ਪਿਆ। ਤੇ ਅਖੀਰ ਦੇ ਵਿੱਚ ਆਪਾਂ ਬਠਿੰਡੇ ਦੀ ਗੱਲ ਕਰਦੇ ਹਾਂ ਕਿ ਜਦੋਂ ਬਾਦਲ ਪਰਿਵਾਰ ਦਾ ਰਾਜ ਸੀ ਹਰੇਕ ਚੀਜ਼ ਬਠਿੰਡੇ ਜਾਂਦੀ ਸੀ। ਸਾਰਾ ਪੰਜਾਬ ਤੇ ਇੱਕ ਵੱਖਰਾ ਸੀ ਕਿ ਸ਼ਾਇਦ ਜਿਹੜਾ ਪੰਜਾਬ ਦਾ ਨਾਂ ਹੀ ਬਠਿੰਡਾ ਹੋਵੇ। ਤੇ ਹੁਣ ਕਹਿੰਦੇ ਕਿ ਜਿਹੜਾ ਬਠਿੰਡਾ ਆ ਉਹ ਪਿਛਾਂਹ ਖਿੱਚ ਨਹੀਂ ਰਿਹਾ, ਜਿਸ ਤਰ੍ਹਾਂ ਉਹ ਪਿੱਛੇ ਰਹਿ ਗਿਆ ਸੀਗਾ, ਪਛੜਿਆ ਹੋਇਆ ਸੀਗਾ। ਦੇਖੋ ਜੀ ਐਕਚੁਅਲੀ ਜਿਹੜੀਆਂ ਰਿਪੋਰਟਾਂ ਨੇ ਜਿਹੜੀਆਂ RTI ਦੀਆਂ ਉਹ ਇਹ ਦੱਸਦੀਆਂ ਨੇ ਜੀ ਕਿ ਬਠਿੰਡਾ ਜਿਹੜਾ ਜੀ ਉਹ ਹੁਣ ਵਾਇਆ ਬਠਿੰਡਾ ਪਿਛਲੇ ਵਾਲਾ ਨਹੀਂ ਰਹਿ ਗਿਆ ਜੀ। ਹੁਣ ਇਹਨੂੰ ਵਾਇਆ ਬਠਿੰਡਾ ਮਾਣ ਵਾਲੀ ਗੱਲ ਜਿਹੜੀ ਹੈ ਜੀ ਉਹ ਬਣ ਰਿਹਾ ਜੀ। ਮੱਲੇ ਝਾੜੀਆਂ ਦਾ ਇਲਾਕਾ ਜਿੱਥੇ ਲੋਕਾਂ ਨੂੰ ਵੇਖਿਆ ਤੇਰਾ ਬਠਿੰਡਾ ਨਾ ਤੋਰੀ ਨਾ ਟਿੰਡਾ, ਇਹਦੀ ਬੋਲੀ ਕਿਸੇ ਟਾਈਮ ਮਸ਼ਹੂਰ ਹੁੰਦੀ ਸੀਗੀ। ਹੁਣ ਜਿਹੜਾ ਜੀ ਉਹ ਇਹ ਹੈ ਕਿ ਨਹੀਂ ਰੀਸਾਂ ਬਠਿੰਡੇ ਦੀਆਂ, ਇਹਦੇ ਵਿੱਚ ਹੌਲੀ ਹੌਲੀ ਜਿਹੜਾ ਜੀ ਉਹ ਪਰਤ ਰਿਹਾ। ਬਠਿੰਡੇ ਦੇ ਉੱਤੇ ਪਛੜੇ ਹੋਣ ਦਾ ਦਾਗ ਜਿਹੜਾ ਜੀ ਉਹ ਲੱਗਦਾ ਰਿਹਾ।
ਹੁਣ ਬਠਿੰਡਾ ਸ਼ਹਿਰ ਦੇ ਵਿੱਚ ਦੇਸ਼ ਦੇ 26 ਰਾਜਾਂ ਦੇ ਸਟੂਡੈਂਟ ਜਿਹੜੇ ਆ ਜੀ ਉਹ ਪੜ੍ਹ ਰਹੇ ਆ। ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਦੇ ਵਿੱਚ ਮੌਜੂਦਾ ਸੈਸ਼ਨ ਦੇ ਵਿੱਚ 594 ਸਟੂਡੈਂਟ ਜਿਹੜੇ ਪੜ੍ਹ ਰਹੇ ਆ, ਜਿਹਦੇ ਵਿੱਚੋਂ ਸਿਰਫ 14% ਭਾਵ 81 ਜਿਹੜੇ ਸਟੂਡੈਂਟ ਨੇ ਉਹ ਪੰਜਾਬ ਦੇ ਆ, ਬਾਕੀ ਦੂਜੇ ਰਾਜਾਂ ਤੋਂ ਆਏ ਆ। ਜਿਹੜੀ ਕੇਂਦਰੀ ਯੂਨੀਵਰਸਿਟੀ ਵਿੱਚ ਦੇ ਜੰਮੂ ਕਸ਼ਮੀਰ ਦੇ 78, ਕੇਰਲਾ ਦੇ 50 ਵਿਦਿਆਰਥੀ ਜਿਹੜੇ ਜੀ ਉਹ ਪੜ੍ਹ ਰਹੇ ਆ। ਇਸ ਯੂਨੀਵਰਸਿਟੀ ਦੇ ਵਿੱਚ ਆਂਧਰਾ ਪ੍ਰਦੇਸ਼ ਦੇ 6, ਅਰੁਣਾਚਲ ਪ੍ਰਦੇਸ਼ ਦਾ 1, ਅਸਾਮ ਦੇ 26, ਬਿਹਾਰ ਦੇ 34, ਕਰਨਾਟਕਾ ਤੇ ਮਨੀਪੁਰ ਦੇ 2-2, ਉੜੀਸਾ ਦੇ 33 ਵਿਦਿਆਰਥੀ, ਉੱਤਰ ਪ੍ਰਦੇਸ਼ ਦੇ 63, ਪੱਛਮੀ ਬੰਗਾਲ ਦੇ 29, ਝਾਰਖੰਡ ਦੇ 10, ਨਾਗਾਲੈਂਡ, ਮੇਘਾਲਿਆ ਤੇ ਮਨੀਪੁਰ ਦੇ 3-3 ਤੇ ਹਿਮਾਚਲ ਪ੍ਰਦੇਸ਼ ਦੇ 21 ਸਟੂਡੈਂਟ ਜਿਹੜੇ ਆ ਜੀ ਉਹ ਵਿੱਦਿਆ ਹਾਸਲ ਕਰ ਰਹੇ ਆ। ਕੇਂਦਰੀ ਯੂਨੀਵਰਸਿਟੀ 3 ਦਰਜਨ ਡਿਗਰੀ ਕੋਰਸ ਇੱਥੇ ਕਰ ਰਿਹਾ ਜੀ, ਔਰ ਬਾਬਾ ਫਰੀਦ ਇੰਸਟੀਚਿਊਟ ਜਿਹੜਾ ਜੀ ਇੱਥੇ ਵੀ ਦੂਜੇ ਮੁਲਕਾਂ ਦੇ ਵਿਦਿਆਰਥੀ ਆ ਕੇ ਪੜ੍ਹ ਰਹੇ ਆ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਕੇਂਦਰੀ ਯੂਨੀਵਰਸਿਟੀ ਤੋਂ ਇਲਾਵਾ 4 ਹੋਰ ਯੂਨੀਵਰਸਿਟੀਆਂ ਨੇ। ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਇੱਥੇ ਜਿਹੜੀ ਹੈ ਜੀ, ਇਹਦੇ ਵਿੱਚ ਵੀ ਜਿਹੜਾ ਬਹੁਤ ਸਾਰੇ ਸਟੂਡੈਂਟ ਦੂਜੇ ਸੂਬਿਆਂ ਤੋਂ ਆ ਰਹੇ ਨੇ ਜੀ ਇੱਥੇ। ਔਰ ਇਹ ਦੂਸਰਾ ਜਿਹੜਾ ਜੀ ਬਠਿੰਡਾ ਮੈਡੀਕਲ ਇੰਜੀਨੀਅਰਿੰਗ ਕੋਚਿੰਗ ਜਿਹੜਾ ਸੈਂਟਰ ਹੈ, ਉਹਦੇ ਵਿੱਚ ਵੀ ਦੂਜੇ ਰਾਜਾਂ ਤੋਂ ਆਉਣ ਵਾਲਿਆਂ ਦੀ ਗਿਣਤੀ ਵੱਡੀ ਹੈ ਜੀ। ਬਠਿੰਡੇ ਦੇ ਵਿੱਚ ਆਈਲੈਟ ਦੀ ਕੋਚਿੰਗ ਦੇ ਇੱਕ ਹੱਬ ਵਜੋਂ ਵੀ ਜਿਹੜਾ ਜੀ ਉਹ ਬਠਿੰਡਾ ਉੱਭਰਿਆ। ਬਠਿੰਡੇ ਦੇ ਵਿੱਚ ਤਕਰੀਬਨ 70 ਦੇ ਕਰੀਬ ਆਈਲੈਟ ਦੇ ਕੋਚਿੰਗ ਸੈਂਟਰ ਨੇ, ਜਿਨ੍ਹਾਂ ਦੇ ਵਿੱਚ ਨਾ ਸਿਰਫ ਬਠਿੰਡਾ ਬਲਕਿ ਬਠਿੰਡੇ ਦੇ ਨੇੜਲੇ ਸ਼ਹਿਰਾਂ ਦੇ ਵਿੱਚੋਂ ਵੀ ਜਿਹੜੇ ਸਟੂਡੈਂਟ ਨੇ ਉਹ ਇੱਥੇ ਆਈਲੈਟ ਦੀ ਕੋਚਿੰਗ ਦੇ ਵਾਸਤੇ ਜਿਹੜਾ ਉਹ ਆਉਂਦੇ ਨੇ। ਬਿਲਕੁਲ ਇਹ ਗੱਲ ਤੁਹਾਡੀ ਗੱਲ ਠੀਕ ਹੈ, ਜਿਵੇਂ ਜਿਹੜਾ ਦੱਸਿਆ ਸ਼ੁਰੂਆਤ ਦੇ ਵਿੱਚ ਸਵਾਲ ਦੇ ਵਿੱਚ ਜੋ ਕੁਝ ਜਿਹੜਾ ਪਿਛਲੀ ਵਾਰੀ ਸੀਗਾ ਉਹ ਸਰਕਾਰ ਨੇ ਬਹੁਤਾ ਕੁਝ ਜਾ ਕੇ ਜਿਹੜਾ ਜੀ ਇਹ ਬਠਿੰਡੇ ਲਾਇਆ। ਕਦੀ ਜਿਹੜਾ ਜੀ ਇਸ ਪਾਸੇ ਵੱਲ ਨੂੰ ਜਾਣਾ ਬਣੇ ਤਾਂ ਬਠਿੰਡੇ ਦੇ ਵਿੱਚ ਜਿੱਥੇ ਕੱਕਾ ਰੇਤਾ ਹੀ ਜਿਹੜਾ ਉਹ ਹੁੰਦਾ ਸੀਗਾ, ਉਹਨਾਂ ਦੇ ਵਿੱਚ ਉਸਰੇ ਵੱਡੇ ਵੱਡੇ ਜਿਹੜੇ ਜੀ ਇੱਟਾਂ ਦੇ ਜੰਗਲ ਜਾਂ ਜਿਹੜੇ ਪਲਾਜ਼ਿਆਂ ਦੇ ਵਿੱਚ ਖੁੱਲੀਆਂ ਬਹੁਤ ਜਿਹੜੀਆਂ ਦੀ ਮਲਟੀਨੈਸ਼ਨਲ ਕੰਪਨੀਜ਼ ਦੇ ਸਟੋਰ ਜਿਹੜੇ ਨੇ ਉਹ ਹੁਣ ਇਹ ਭੁਲੇਖਾ ਜਿਹੜਾ ਜੀ ਇਹ ਪਾਉਂਦੇ ਆ ਕਿ ਇੱਕ ਡਿਵੈਲਪ ਜਿਹੜਾ ਸ਼ਹਿਰ ਹੈ ਉਸ ਪਾਸੇ ਵੱਲ ਨੂੰ ਤੁਸੀਂ ਵੱਧ ਰਹੇ ਹੋ, ਜਿੱਥੇ ਕਿ ਕਿਸੇ ਟਾਈਮ ਸਿਰਫ ਔਰ ਸਿਰਫ ਧੂੜ ਜਿਹੜੀ ਉੱਡਦੀ ਹੁੰਦੀ ਸੀ ਤੇ ਪਹਾੜੀ ਕਿੱਕਰਾਂ ਜਿਹੜੀਆਂ ਉਹ ਹੁੰਦੀਆਂ ਸੀਗੀਆਂ। ਪਰ ਅੱਜ ਇਹਦੀ ਤਸਵੀਰ ਇਸ ਏਰੀਏ ਦੀ ਜਿਹੜੀ ਹੈ ਜੀ ਉਹ ਬਦਲੀ ਹੋਈ ਆ, ਕੰਪਲੀਟ ਤੁਸੀਂ ਕਹਿ ਲਓ ਕਿ ਬਦਲੀ ਹੋਈ ਆ। ਉਹ ਇੱਕ ਤਰੱਕੀ ਵਾਲੇ ਸ਼ਹਿਰ ਦੇ ਵਜੋਂ ਜਾਣਿਆ ਜਾਂਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।